और अकाली दल जिन्हें पहली बार वो ब्रिटिश जिन्हां दा सूरज जिन्हां दे राज कदे डुबदा नहीं सी उन्हां नूं डिफीट कीता। महंतां तो गुरुद्वारे लए, गुरुद्वारा एक्ट 1924 ਦੇ ਵਿੱਚ ਬਣਦਾ ਹੈ, 1925 ਚ ਉਹਦੀ ਗੈਸਟਿੰਗ। और अकाली दल एक वड्डी ताकत ਦੇ तौर ਤੇ 19 ਕ ਆਬਾਦੀ, ਹੁਣ ਤਾਂ ਅਸੀਂ 30-35 ਮਿਲੀਅਨ ਹੈ, ਉਦੋਂ 8-9 ਮਿਲੀਅਨ ਸੀ ਸਾਰੀ। ਇਸ ਸਾਰੇ ਚੋਂ ਗਾਂਧੀ ਵਰਗਾ ਫਿਰ ਜਿਹੜਾ ਉਹ ਚਾਬੀਆਂ ਦਾ ਮੋਰਚਾ ਫਤਹ ਹੁੰਦਾ ਹੈ, ਟੈਲੀਗ੍ਰਾਮ ਕਰਦਾ, ਕੰਗ੍ਰੈਚੁਲੇਸ਼ਨ ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ। ਹੁਣ ਬਾਕੀਆਂ ਨੂੰ ਲਿਬਰੇਟ ਕਰ। ਅਕਾਲੀ ਹੋਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਭਾਈ ਤੁਸੀਂ ਤਿਆਗ ਦੀ ਮੂਰਤ ਹੋ, ਤੁਸੀਂ ਕਰਪਟ ਨਹੀਂ ਹੋ, ਤੁਸੀਂ ਜੇਲ੍ਹਾਂ 'ਚ ਜਾਣ ਤੋਂ ਨਹੀਂ ਡਰਦੇ। ਉਹਨਾਂ ਦਾ ਹੁੰਦਾ ਸੀ ਕਿ ਭਾਈ ਜਿਉਂ ਹੀ ਮੋਰਚਾ ਖਤਮ ਹੋਇਆ ਵਾਪਸ ਆਏ ਫਿਰ ਸੁਨੇਹਾ ਆ ਜਾਂਦਾ ਸੀ ਜੀ ਖਾਲਸਾ ਜੀ ਮੋਰਚਾ ਲੱਗ ਗਿਆ। ਉਹਨੇ ਆਪਣੇ ਬਾਦਲ ਨੇ ਕਰਪਸ਼ਨ ਉੱਤੋਂ ਥੱਲੇ ਤੱਕ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ। ਔਰ ਸਭ ਤੋਂ ਵਰਸਟ ਭਾਰਤੀ ਜਨਸੰਘ ਦੇ ਨਾਲ ਇਲਹਾਕ, ਹਿੰਦੂਤਵਾ ਆਈਡੀਓਲੋਜੀ ਦੇ ਨਾਲ, ਔਰ ਉਹਨਾਂ ਨੂੰ ਵਿੱਚ ਵਾੜ ਕੇ ਜਿਵੇਂ RSS ਦੀ ਘੁਸਪੈਠ ਹੋਈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਪ੍ਰੋਸੈਸ 'ਚ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਪੰਗੂ ਬਣਾਇਆ, ਬਿਲਕੁਲ ਹੈਂਡੀਕੈਪ ਕੀਤਾ, ਉਹਦਾ ਏਜੰਡਾ ਬਦਲਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸੇ ਦਾ ਬੀਜੇਪੀ ਵਿੱਚ ਸ਼ਾਮਲ ਦੱਸਦਾ ਹੋਣਾ ਹੈ ਕਿ ਕਿਵੇਂ ਬਾਦਲ ਟੱਬਰ ਨੇ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਵਿੱਚ RSS ਦੀ ਘੁਸਪੈਠ ਕਰਵਾ ਕੇ ਇਹਨਾਂ ਸੰਸਥਾਵਾਂ ਦਾ ਬੇੜਾ ਗਰਕ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੇ ਸੈਗਮੈਂਟ 'ਚ ਵੀ ਅਸੀਂ ਇਸ਼ਾਰਤਨ ਨੇ ਗੱਲ ਕੀਤੀ ਕਿ ਕਿਵੇਂ 20ਵੀਂ ਸਦੀ ਦੇ ਵਿੱਚ ਯੂਨੀਕ ਇਤਿਹਾਸ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਬਣਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਹੋਂਦ ਦੇ ਵਿੱਚ ਆਉਂਦਾ ਹੈ, ਔਰ ਉਹਨਾਂ ਦੇ ਨਾਂ ਨਾਲ ਲੱਗਾ ਲਫ਼ਜ਼ ਅਕਾਲੀ, ਜਿਹੜਾ ਕਿ ਇਹ ਯਾਦ ਦਹਾਨੀ ਕਰਵਾਉਂਦਾ ਸੀ ਕਿ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਅਕਾਲੀ ਜਿਹੜੇ ਕਿ ਤਲਵਾਰ ਘੁਮਾਉਂਦਿਆਂ ਵੀ ਅਕਾਲ ਅਕਾਲ ਗੁਜਾਉਂਦੇ ਸਨ। ਕਾਲ ਮੌਤ ਨੂੰ ਕਹਿੰਦੇ ਨੇ, ਅਕਾਲ ਉਹ ਰੱਬ ਹੈ ਜਿਹੜਾ ਮਰਦਾ ਨਹੀਂ ਹੈ, ਜਿਨ੍ਹਾਂ ਦਾ ਕਿਉਂਕਿ ਸਿਰਫ ਤੇ ਸਿਰਫ ਫੇਥ ਰੱਬ ਦੇ ਉੱਤੇ ਹੈ। ਅਕਾਲ ਦੇ ਇਸ ਰਸਤੇ 'ਤੇ ਤੁਰਦਿਆਂ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਸੱਚ, ਹੱਕ, ਇਨਸਾਫ ਦੇ ਨਾਂ 'ਤੇ ਦਿੱਤੀ। ਔਰ ਇਹਨਾਂ ਨੇ ਬੇਸ਼ੱਕ ਅਕਾਲੀ ਆਪਣਾ ਪੂਰਾ ਬਾਣਾ ਉਹਨਾਂ ਦਾ ਨੀਲੇ ਰੰਗ ਦਾ, ਕਿਉਂਕਿ ਫਿਰ ਪ੍ਰਗਟੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਨੀਲੇ ਅੰਬਰ, ਨੀਲੇ ਕੱਪੜੇ, ਇਹਨਾਂ ਨੇ ਨੀਲੀ ਦਸਤਾਰ ਜਿਹੜਾ ਹੈ ਉਹ ਰੱਖਿਆ, ਲੇਕਿਨ ਪਾਰਟੀ ਦਾ ਨਾਂ ਅਕਾਲੀ ਨੀਲਾ ਰੰਗ ਚੁਣਿਆ। ਔਰ ਇਹ ਇਵੇਂ ਇਸ ਅਕਾਲੀ ਦਲ ਦਾ ਇਤਿਹਾਸ 1920 'ਚ ਸ਼ੁਰੂ ਹੁੰਦਾ। ਉਸ ਦਾ ਇੱਕ ਪਿਛੋਕੜ ਹੈ। ਜੇ ਵੈਸੇ ਗੱਲ ਮੈਂ ਸ਼ੁਰੂ ਕਰਾਂ ਤਾਂ ਮੈਂ 5.5 ਸਦੀਆਂ ਪਿੱਛੇ ਜਾ ਸਕਦਾ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਨਰੋਈ, ਨਿਰੋਲ, ਯੂਨੀਕ ਵਿਚਾਰਧਾਰਾ, ਆਈਡੀਓਲੋਜੀ, ਫਿਲਾਸਫੀ, ਜੀਵਨ ਜਾਚ, ਜਿਸ ਨੂੰ ਅਸੀਂ ਗੁਰਮਤ ਵਿਚਾਰਧਾਰਾ ਕਹਿੰਦੇ ਹਾਂ, ਉਸ ਦਾ ਪਹਿਲੇ ਦਿਨ ਤੋਂ ਹੀ ਬ੍ਰਾਹਮਣਵਾਦ ਦੀ ਬੋਧੀ, ਵਿਤਕਰੇ ਭਰੀ ਡਿਸਕ੍ਰਿਮੀਨੇਟਰੀ ਆਈਡੀਓਲੋਜੀ ਦੇ ਨਾਲ ਟੱਕਰ ਹੁੰਦੀ ਹੈ। 11-12 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਨੇਊ ਜਿਹੜਾ ਹਿੰਦੂ ਬਣਾਉਂਦਾ ਮੈਂ ਨਹੀਂ ਪਾਉਣਾ, ਇਹ ਡਿਸਕ੍ਰਿਮੀਨੇਟਰੀ ਹੈ। ਇਹ ਜਨੇਊ ਨਾ ਔਰਤ ਨੂੰ ਪਾਉਣ ਦਾ ਹੱਕ ਹੈ, ਨਾ ਸ਼ੂਦਰ ਨੂੰ ਪਾਉਣ ਦਿੱਤਾ ਜਾਂਦਾ ਹੈ। ਔਰ ਤੂੰ ਜਿਹੜਾ ਜਨੇਊ ਪਾਉਣ ਵਾਲਾ ਤੂੰ ਮੋਸਟ ਕਰਪਟ ਹੈ, ਲਸਟ ਨਾਲ ਭਰਿਆ ਹੋਇਆ, ਗਰੀਡੀ ਹੈ, ਝੂਠਾ ਹੈ, ਅਤੇ ਤੂੰ ਇਹੀ ਕਿਸੇ ਮਜ਼ਹਬ ਦੇ ਟ੍ਰੇਟ ਨੇ ਕਿ ਕੋਈ ਇਮਾਨਦਾਰ ਹੋਏ, ਕੋਈ ਜੀਵਨ ਦੇ ਅੰਦਰ ਸੰਤੋਖ ਹੋਏ, ਸਭ ਨੂੰ ਮੁਹੱਬਤ ਕਰਨ ਵਾਲਾ ਹੋਏ, ਰੱਬ ਦੀ ਖਲਕਤ ਨੂੰ ਇੱਕ ਸਮਝੇ, ਤੂੰ ਤਾਂ ਇਹਨਾਂ ਤੋਂ ਸਖਣਾ। ਅਤੇ ਇਹ ਤੇਰਾ ਬ੍ਰਾਹਮਣਵਾਦ ਜਿਹੜਾ ਇਹਨੂੰ ਮੈਂ ਲੌਕ, ਸਟਾਕ ਐਂਡ ਬੈਰਲ ਜਿਹੜਾ ਉਹ ਰਿਜੈਕਟ ਕਰਦਾ। ਇੱਥੋਂ ਲੜਾਈ ਸ਼ੁਰੂ ਹੁੰਦੀ ਹੈ। ਔਰ ਇਹ ਲਗਾਤਾਰ 10 ਜਾਮਿਆਂ ਦੇ ਵਿੱਚ 10 ਗੁਰੂ ਸਾਹਿਬਾਨ ਦੇ ਵੇਲੇ ਕਿਵੇਂ ਬ੍ਰਾਹਮਣਵਾਦੀ ਤਾਕਤਾਂ ਨੇ ਸਿੱਧੇ ਤੌਰ 'ਤੇ, ਫਿਰ ਕਿਵੇਂ 22 ਤਾਰ ਦੇ ਪਹਾੜੀ ਰਾਜਿਆਂ ਨੇ, ਕਿਵੇਂ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ, ਜਿਹੜੀਆਂ 12 ਨੇ ਉਹਨਾਂ 'ਚੋਂ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਨੇ। ਔਰ ਫਿਰ ਕਿਵੇਂ ਜਾ ਕੇ ਔਰੰਗਜ਼ੇਬ ਨੂੰ ਦੇ ਦਰਬਾਰ ਦੇ ਵਿੱਚ ਇਹ ਫਰਿਆਦੀ ਹੁੰਦੇ ਨੇ। ਔਰ ਜ਼ਫਰਨਾਮਾ ਜਿਹੜਾ 10ਵੇਂ ਪਾਤਸ਼ਾਹ ਨੇ
ਔਰੰਗਜ਼ੇਬ ਨੂੰ ਲਿਖਿਆ। ਉਹਦੇ 'ਚ ਇੱਕ ਸ਼ੇਅਰ ਹੈ, ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਤੂੰ ਵੀ ਬੁੱਤੋ ਸ਼ਿਕਨ ਹੈ, ਮੈਂ ਵੀ ਬੁੱਤੋ ਸ਼ਿਕਨ ਹੈ। ਸ਼ਿਕਨ ਹੁੰਦਾ ਤੋੜਨ ਵਾਲਾ, ਬੁੱਤ ਤੋੜਨ ਵਾਲਾ। ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਦੇ ਉੱਤੇ ਫੌਜ ਚੜਾਈ। ਹੁਣ ਲੇਕਿਨ ਇਸ ਸਾਰੇ ਪੀਰੀਅਡ 'ਚ ਮੁਗਲਿਆ ਦੌਰ ਗੁਜ਼ਰਿਆ, ਸਿੱਖਾਂ ਨੇ ਲਿਆ ਕੇ ਉਹਨਾਂ ਨੂੰ ਆਪਣੇ ਨਾਲ ਦੇ ਬਰਾਬਰ ਦੇ ਭਾਈਵਾਲ ਹੀ ਨਹੀਂ ਬਣਾਇਆ, ਰਾਦਰ ਤਖਤ ਤੇ ਬਿਠਾ ਦਿੱਤਾ। ਜਦੋਂ ਅਸੀਂ ਡੋਗਰਿਆਂ ਦੀ ਦਾਸਤਾਨ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜਾਂ ਯੂਪੀ ਦੇ ਬਾਹਮਣਾ ਲਾਲ ਸਿੰਘ, ਤੇਜ ਸਿੰਘ ਦੀ ਕਹਾਣੀ ਕਹਿੰਦੇ ਹਾਂ, ਤੇ ਇਹ ਸਿੱਖ ਰਾਜ ਜਾਣ ਦੀ ਕਹਾਣੀ 'ਚ ਸਭ ਤੋਂ ਅਹਿਮ ਕਿਰਦਾਰ ਇਹਨਾਂ ਲੋਕਾਂ ਦਾ। ਫਿਰ ਅੰਗਰੇਜ਼ਾਂ ਦੇ ਨਾਲ ਆ ਕੇ ਰਲ ਜਾਂਦੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਮੁਗਲਾਂ ਦੇ ਨਾਲ ਸਿੱਖ ਲੜੇ ਇੱਕ ਸਦੀ, ਪਰ ਜਦੋਂ ਸਿੱਖ ਰਾਜ ਸਥਾਪਿਤ ਹੁੰਦਾ ਤੇ ਕਿਵੇਂ ਉਹੀ ਸਿੱਖ ਬਹਾਦਰੀ ਦੇ ਨਾਲ ਔਰ ਫਰਾਖ ਦਿਲੀ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ। ਪੰਜਾਬ ਦਾ ਮੁਸਲਮਾਨ, ਈਵਨ ਫਰੰਟੀਅਰ ਦਾ ਜਿਹੜੇ ਰਹਿਣ ਵਾਲੇ ਨੇ, ਉਹ ਸਿੱਖ ਫੌਜ ਦਾ ਹਿੱਸਾ ਬਣਦੇ ਨੇ ਔਰ ਲਾਇਲੀ। ਕੱਲ੍ਹ ਹੀ ਮੈਂ ਦੇਖ ਰਿਹਾ ਸੀ ਆਫਤਾਬ ਇਕਬਾਲ, ਉਹਨਾਂ ਦੇ ਬੜੇ ਅੱਛੇ ਹੋਸਟ ਨੇ, ਉਹਨਾਂ ਨੇ ਰੰਗ ਪੰਜਾਬ ਦੇ ਇੱਕ ਪੰਜਾਬੀ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਹਦੇ 'ਚ ਉਹ ਪੋਠੋਹਾਰੀ ਡਾਇਲੈਕਟ, ਜਾਂਗਲੀ ਔਰ ਦੂਸਰੇ ਜਿਹੜੇ ਸ਼ਾਹਪੁਰੀ ਔਰ ਇੱਕ ਸਰਦਾਰ ਸਾਹਿਬ ਵੀ ਸੀ ਜਿਨ੍ਹਾਂ ਦੀ ਖੜੀ ਬੋਲੀ ਹੈ, ਜ਼ਾਹਰ ਹੈ ਉਹ ਸਾਡੇ ਈਸਟ ਪੰਜਾਬ ਦਾ ਡਾਇਲੈਕਟ ਹੈ ਜ਼ਿਆਦਾ। ਉਸ ਦੇ ਵਿੱਚ ਉਹ ਗੱਲ ਕਰਦੇ ਆ, ਜਦੋਂ ਹੀ ਜ਼ਿਕਰ ਆਇਆ ਮਹਾਰਾਜਾ ਰਣਜੀਤ ਸਿੰਘ ਦਾ, ਔਰ ਉਹਨਾਂ ਨੇ ਬੜੇ ਮਾਣ ਨਾਲ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਉਸ ਖਿੱਤੇ ਦੇ ਵਿੱਚ ਇਤਿਹਾਸ ਨੂੰ ਠੀਕ ਪਰਸਪੈਕਟਿਵ 'ਚ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਵੇਂ ਅਸੀਂ ਵੀ ਕਰਦੇ ਹਾਂ। ਫਿਰ ਵੀ ਟਕਰਾਅ ਨੇ, ਕਿਤੇ ਨਾ ਕਿਤੇ ਅਪਵਾਦ ਵੀ ਹੋਣਗੇ, ਡਿਫਰੈਂਸਿਸ ਵੀ ਹੋਣਗੇ, ਲੇਕਿਨ ਜਦੋਂ ਜੇ ਉਸ ਧਰਤੀ ਦੇ ਗੁਜਰਾਂਵਾਲੇ ਦਾ ਰਹਿਣ ਵਾਲਾ ਕੋਈ, ਉਹ ਭਾਵੇਂ ਸੁਹੇਲ ਵੜੈਚ ਵਰਗੇ ਜਿਹੜੇ ਹੋਣ ਜਾਂ ਸੁਹੇਲ ਅਹਿਮਦ, ਜਿਹੜੇ ਜਿਨ੍ਹਾਂ ਦਾ ਸੁਹੇਲ ਅਹਿਮਦ ਦਾ ਸੰਬੰਧ ਗੁਜਰਾਂਵਾਲੇ ਨਾਲ ਹੈ, ਜਦੋਂ ਕਹਿਣਗੇ ਜੀ ਸਾਡੇ ਸ਼ਹਿਰ 'ਚ ਮਹਾਰਾਜਾ ਰਣਜੀਤ ਸਿੰਘ ਅਸੀਂ ਦਿੱਤਾ ਹੈ, ਅਸੀਂ ਜਨਰਲ ਹਰੀ ਸਿੰਘ ਨਲੂਆ ਦਿੱਤਾ ਹੈ, ਤਾਂ ਇੱਕ ਗੱਲ ਆਪਣੇ ਆਪ 'ਚ ਚੰਗਾ ਲੱਗਦਾ ਕਿ ਵੀ ਠੀਕ ਹੈ, ਅਸੀਂ ਤਾਂ ਉਹਨਾਂ ਨੂੰ ਸਿੱਖ ਹਿਸਟਰੀ ਦੇ ਪਰਸਪੈਕਟਿਵ 'ਚ ਦੇਖਦੇ, ਪਰ ਉਸ ਧਰਤੀ ਦਾ ਮਾਣ ਨੇ। ਔਰ ਇਹ ਜਦੋਂ ਅਸੀਂ ਇਸ ਸਾਰੇ ਸਫ਼ਰ ਨੂੰ ਦੇਖਦੇ ਹਾਂ, ਔਰ ਇੱਕ ਵੀ ਪੰਜਾਬੀ ਮੁਸਲਮਾਨ ਜਿਹੜਾ ਤੋਪਖਾਨੇ ਦੇ ਇੰਚਾਰਜ ਵੀ ਸੀ, ਫੌਜੀ ਵੀ ਸੀ, ਕਿਸੇ ਨੇ ਬਿਟਰੇ ਨਹੀਂ ਕੀਤਾ ਹੈ ਸਿੱਖ ਰਾਜ ਨੂੰ। ਔਰ ਇਹਨਾਂ ਦੇ ਸਾਰੇ ਮਿਸਰ ਔਰ ਡੋਗਰੇ ਕਿਵੇਂ ਅੰਗਰੇਜ਼ਾਂ ਦੇ ਨਾਲ ਰਲੇ, ਜਦੋਂ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀ, ਇਹਨਾਂ ਨੇ ਹਰਾਇਆ ਇਸ ਵਿਕੀ ਹੋਈ ਗਦਾਰ ਲੀਡਰਸ਼ਿਪ ਨੇ। ਅੰਗਰੇਜ਼ ਆਏ, ਇਹਨਾਂ ਨੇ ਕਿਵੇਂ ਜਿਹੜੇ ਸਨਾਤਨੀ ਕਿਸਮ ਦੇ ਮਹੰਤ ਸੀ ਉਹਨਾਂ ਦੀ ਪਿੱਠ ਠੋਕੀ, ਕਿਵੇਂ ਸਿੱਖੀ ਦੇ ਵਿਰੋਧ 'ਚ ਉਹ ਆਰੀਆ ਸਮਾਜੀ ਹੋਣ, ਸਨਾਤਨੀ ਹੋਣ, ਕਿਵੇਂ ਖਲੋਤੇ। ਇਹ ਇੱਕ ਵੱਖਰਾ ਚੈਪਟਰ ਹੈ ਕਿ ਜੇ ਇਹਨਾਂ ਨੂੰ ਇਹ ਸੀ ਕਿ ਵਾਪਸ ਇੱਕ ਪਾਸੇ ਈਸਾਈ ਲੱਗੇ ਹੋਏ ਸੀ, ਅੰਗਰੇਜ਼ ਆਏ, ਈਸਾਈ ਮਿਸ਼ਨਰੀ ਵੀ ਇਹਨਾਂ ਨੂੰ ਈਸਾਈ ਬਣਾ ਲਓ, ਜਿਵੇਂ ਅੱਜ ਵੀ ਇੱਕ ਅਟੈਂਪਟ ਸ਼ੁਰੂ ਹੋਇਆ ਹੋਇਆ ਬੜੇ ਜ਼ੋਰ ਨਾਲ। ਇਹਨਾਂ ਨੂੰ ਸੀ ਕਿ ਵੀ ਵਾਪਸ ਇਹਨਾਂ ਨੂੰ ਸਿੱਖੀ ਨੂੰ ਜਿਹੜਾ ਇਹ ਨਿਕਲ ਕੇ ਸਾਡੇ 'ਚੋਂ ਜਿਨ੍ਹਾਂ ਨੇ ਚੈਲੰਜ ਕੀਤਾ ਸਾਡੇ ਬ੍ਰਾਹਮਣ ਵਿਚਾਰਧਾਰਾ, ਇਹਨਾਂ ਨੂੰ ਵਾਪਸ ਲਿਆਓ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਮੂਰਤੀਆਂ ਰੱਖ ਦਿੱਤੀਆਂ, ਕਿਸ ਕਿਸਮ ਦਾ ਇਹਨਾਂ ਨੇ ਸਨਾਤਨੀ। ਔਰ ਜਦੋਂ ਇਹਨਾਂ ਨੇ ਇਸ ਕਿਸਮ ਦੇ ਜਿਹੋ ਜਿਹੇ ਹੁਣ ਮਨਜਿੰਦਰ ਸਿਰਸੇ ਵਰਗੇ ਜਾਂ ਇਸ ਕਿਸਮ ਦੇ ਟੁਚੇ ਹੋਰ ਵੀ ਹੋਣਗੇ ਆਉਣ ਵਾਲੇ ਦਿਨਾਂ 'ਚ, ਇੱਕ ਇਸ ਕਿਸਮ ਦੇ ਟੁਚੇ ਤੋਂ ਜਿਹਦੇ ਨਾਂ ਨਾਲ ਬੇਦੀ ਕੇ ਸੋਢੀ ਲੱਗਾ ਹੋਇਆ ਸੀ, ਉਹਦੇ ਤੋਂ ਕਿਤਾਬ ਲਿਖਵਾਈ ਹਮ ਹਿੰਦੂ ਹੈ। ਔਰ ਇਹਦੇ ਜਵਾਬ 'ਚ ਫਿਰ ਭਾਈ ਕਾਨ ਸਿੰਘ ਨਾਭਾ, ਜਿਨ੍ਹਾਂ ਦੀ ਆਪਣੀ ਕਿਸਮ ਦੀ ਟ੍ਰੇਨਿੰਗ ਯੂਨੀਕ ਗੁਰਮਤ ਵਿਚਾਰਧਾਰਾ ਦੀ ਸੀ, ਉਹਨਾਂ ਨੇ ਲਗਭਗ ਜਿਹੜੀ ਹੈ ਉਹ 1798-99 ਦੇ ਵਿੱਚ ਕਿਤਾਬ ਲਿਖੀ ਹਮ ਹਿੰਦੂ ਨਹੀਂ। ਉਹਨਾਂ 'ਤੇ ਮੁਕੱਦਮਾ ਹੋਇਆ, ਉਹਨਾਂ ਦੇ ਖਿਲਾਫ ਈਵਨ ਇੱਕ ਦੋ ਮਹਾਰਾਜੇ ਵੀ ਜਿਹੜੇ ਨੇ ਨਾਭੇ ਵਰਗੇ ਔਰ ਦੂਜੇ ਆਨੰਦ ਮੈਰਿਜ ਐਕਟ ਦੇ ਅਗੇਂਸਟ ਭੁਗਤਣ ਵਾਲੇ। ਪਰ ਇਹ ਮੈਂ ਪਿਛੋਕੜ ਇਸ ਲਈ ਦੇ ਰਿਹਾ ਕਿ ਇਹ ਅਟੈਂਪਟ 1947 ਤੋਂ ਪਹਿਲਾਂ ਵੀ ਰਿਹਾ, ਇਹਨਾਂ 5 ਸਦੀਆਂ 'ਚ ਹੀ, ਕਿ ਭਾਈ ਕਿਵੇਂ ਨਾ ਕਿਵੇਂ ਸਿੱਖਾਂ ਨੂੰ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਭਾਵੇਂ ਅੰਗਰੇਜ਼ਾਂ ਨੇ ਆਪਣੀ ਗਰਜ਼ ਦੇ ਤਹਿਤ ਉਹਨਾਂ ਨੇ ਸਿੱਖ ਫੌਜ ਦੇ ਵਿੱਚ ਯਕੀਨੀ ਬਣਾਇਆ ਕਿ ਅੰਮ੍ਰਿਤ ਛਕੇ ਦਾ ਸਰਟੀਫਿਕੇਟ ਹੋਏ, 5 ਕਕਾਰੀ ਰੂਪ ਦੇ ਵਿੱਚ ਸਿੱਖ ਹੋਣ। ਔਰ ਉਹਨੇ ਸਾਨੂੰ ਦੁਨੀਆ ਭਰ 'ਚ ਵੀ ਜਿੱਥੇ ਅੰਗਰੇਜ਼ ਸੀ ਸਿੱਖ ਪਹੁੰਚ ਗਏ, ਉਹਨੇ ਸਾਡੀ 5 ਕਕਾਰੀ ਆਈਡੈਂਟਿਟੀ ਨੂੰ, ਯੂਨੀਕਨੈਸ ਨੂੰ, ਔਰ ਉਹਦੇ 'ਚ ਜ਼ਾਹਰ ਹੈ ਕਿ ਕਨਿੰਗਮ, ਮੈਕਾਲਫ ਔਰ ਫਿਰ ਸਾਡੇ ਆਪਣੇ ਸਾਹਿਤਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਔਰ ਅਕਾਲੀ ਕੌਰ ਸਿੰਘ ਔਰ ਇਹਨਾਂ ਸਾਰਿਆਂ ਨੇ, ਵੱਡਾ ਭਾਈ ਕਾਨ ਸਿੰਘ ਨਾਭਾ ਔਰ ਪ੍ਰਿੰਸੀਪਲ ਗੰਡਾ ਸਿੰਘ ਜਿਨ੍ਹਾਂ ਨੇ ਫਿਰ ਹਿਸਟਰੀ ਕੀਤਾ, ਕਰਮ ਸਿੰਘ ਹਿਸਟੋਰੀਅਨ, ਇਹ ਉਹ ਸਾਰੇ ਵੱਡੇ ਨਾਂ ਨੇ ਜਿਨ੍ਹਾਂ ਨੇ
ਇਸ ਹਿੰਦੂਤਵੀ ਖਾਰੇ ਸਮੁੰਦਰ 'ਚ ਡੁੱਬਣ ਤੋਂ ਕੱਢਦੇ ਹਾਂ ਜਿਹੜਾ ਯੂਨੀਕਨੈਸ ਸੀ ਸਿੱਖ ਫਿਲਾਸਫੀ ਦੀ, ਉਸ ਦੇ ਉੱਤੇ ਫੋਕਸ ਕੀਤਾ। 47 ਤੋਂ ਬਾਅਦ ਇਹਨਾਂ ਦੇ ਹੱਥ 'ਚ ਪਾਵਰ ਆ ਗਈ, ਇਹਨਾਂ ਨੇ ਕ੍ਰਿਮੀਨਲ ਟ੍ਰਾਈਬ ਵੀ ਬਣਾਇਆ ਤੇ ਆਰਟੀਕਲ 25(b) ਦੇ ਥੱਲੇ ਸਾਨੂੰ ਬਹੁਤੀਆਂ ਜੈਨੀਆਂ ਦੇ ਨਾਲ ਸਿੱਖਾਂ ਨੂੰ ਵੀ ਨੂੜ ਕੇ ਹਿੰਦੂਆਂ ਦੇ ਖਾਤੇ 'ਚ ਲਿਆਂਦਾ। ਹੁਣ ਗੱਲ ਜੇ ਅਕਾਲੀ ਪੋਲਿਟਿਕਸ ਦੀ ਕਰੀਏ ਤੇ ਅਕਾਲੀ ਲਹਿਰ ਜਿਹੜੀ 1920 'ਚ ਹਿੰਦੂ ਸਨਾਤਨੀ ਕਿਸਮ ਦੇ ਮਹੰਤਾਂ ਤੋਂ ਗੁਰਦੁਆਰੇ ਖੋਹਣ ਦੀ ਸੀ, ਉਹ ਆਪਣੀ ਲਹਿਰ ਵੀ ਕਾਮਯਾਬ ਹੋਈ, ਲੇਕਿਨ ਉਹਦੇ ਨਾਲ ਜਿਹੜੀਆਂ ਸਿੱਖੀ ਵੈਲਿਊਜ਼ ਨੇ, ਜਿਵੇਂ ਅੱਜ ਅਸੀਂ ਕਿਸਾਨ ਮੋਰਚੇ ਦੇ ਵਿੱਚ ਦੇਖਦੇ ਹਾਂ ਕਿ ਸਿੱਖਾਂ ਦੀ ਜੈਨਰੋਸਿਟੀ, ਲੰਗਰ, ਬਰਾਬਰੀ, ਸਾਰੇ ਬਹਿ ਕੇ ਖਾ ਰਹੇ ਨੇ, ਕੰਪੈਸ਼ਨ ਦੂਜਿਆਂ ਦੇ ਲਈ, ਉਹ ਹੈ ਇਵੇਂ ਹੀ ਜਦੋਂ 1920 ਦੀ ਅਕਾਲੀ ਲਹਿਰ ਚੱਲੀ ਹੈ, ਉਹਨੇ ਬਹੁਤ ਸਾਰੇ, ਕਿਉਂਕਿ ਸਿੱਖ ਰਾਜ ਗਏ 70-75 ਸਾਲ ਹੋ ਗਏ ਸੀ, ਬਿਲਕੁਲ ਗਵਾਚੇ ਜਿਹੇ ਹੋਏ ਲੋਕ ਸੀ, ਪਰ ਜਿਸ ਡਿਸਿਪਲਿਨ ਨਾਲ ਸ਼ਾਂਤਮਈ ਰਹਿੰਦੇ ਆ, ਡਾਂਗਾਂ ਖਾਧੀਆਂ ਗੁਰੂ ਕੇ ਬਾਗ 'ਚ, ਜੈਤੋ 'ਚ ਸਾਹਮਣੇ ਖਲੋਤੇ, ਜਥੇ ਗ੍ਰਿਫਤਾਰੀ ਦੇ ਲਈ ਜਾਣ ਤੋਂ ਪਹਿਲਾਂ ਪਿੰਡਾਂ ਵਿੱਚੋਂ ਗੁਜ਼ਰਦੇ ਸੀ, ਜਿਵੇਂ ਹਰ ਪਿੰਡ ਦੇ ਵਿੱਚ ਉਹਨਾਂ ਦਾ ਸਵਾਗਤ ਹੁੰਦਾ ਸੀ, ਉਹਨਾਂ ਦੀ ਸੇਵਾ ਹੁੰਦੀ ਸੀ। ਔਰ ਕਿਵੇਂ ਪੰਜਾਬ ਦੇ ਵਿੱਚ ਜਿਵੇਂ ਅੱਜ ਕਿਸਾਨ ਲਹਿਰ ਨੇ ਇੱਕ ਜਿਹੜਾ ਉਹ ਉਤਸ਼ਾਹ ਪੈਦਾ ਕੀਤਾ, ਇਹੋ ਜਿਹਾ ਹੀ ਮਾਹੌਲ ਉਸ ਪੀਰੀਅਡ ਸੀ। ਔਰ ਅਕਾਲੀ ਦਲ ਜਿਹਨੇ ਪਹਿਲੀ ਵਾਰ ਉਹ ਬ੍ਰਿਟਿਸ਼ ਜਿਹਨਾਂ ਦਾ ਸੂਰਜ, ਜਿਹਨਾਂ ਦੇ ਰਾਜ ਕਦੇ ਡੁੱਬਦਾ ਨਹੀਂ ਸੀ, ਉਹਨਾਂ ਨੂੰ ਡਿਫੀਟ ਕੀਤਾ, ਮਹੰਤਾਂ ਤੋਂ ਗੁਰਦੁਆਰੇ ਲਏ। ਗੁਰਦੁਆਰਾ ਐਕਟ 1924 ਦੇ ਵਿੱਚ ਬਣਦਾ ਹੈ, 1925 'ਚ ਉਹਦੀ ਗੈਸਟਿੰਗ। ਔਰ ਅਕਾਲੀ ਦਲ ਇੱਕ ਵੱਡੀ ਤਾਕਤ ਦੇ ਤੌਰ 'ਤੇ 19 ਕੁ ਆਬਾਦੀ, ਹੁਣ ਤਾਂ ਅਸੀਂ 30-35 ਮਿਲੀਅਨ ਹੈ, ਉਦੋਂ 8-9 ਮਿਲੀਅਨ ਸੀ ਸਾਰੀ। ਔਰ ਇਸ ਸਾਰੇ 'ਚੋਂ ਗਾਂਧੀ ਵਰਗਾ ਫਿਰ ਜਿਹੜਾ ਉਹ ਚਾਬੀਆਂ ਦਾ ਮੋਰਚਾ ਫਤਿਹ ਹੁੰਦਾ ਹੈ, ਟੈਲੀਗ੍ਰਾਮ ਕਰਦਾ, ਕੰਗ੍ਰੈਚੁਲੇਸ਼ਨ, ਯੂ ਹੈਵ ਵਨ ਦਾ ਫਸਟ ਬੈਟਲ ਆਫ ਫਰੀडम ਆਫ ਇੰਡੀਆ, ਹੁਣ ਬਾਕੀਆਂ ਨੂੰ ਲਿਬਰੇਟ ਕਰਾਓ। ਔਰ ਕਿਵੇਂ ਸਿੱਖ ਰਾ ਮਟੀਰੀਅਲ ਬਣੇ ਫਿਰ ਕਾਂਗਰਸ ਦਾ, ਔਰ ਕਿਵੇਂ 47 ਤੱਕ ਪਹੁੰਚਦੇ ਆ ਆਪਣੇ ਹਾਨ ਲਾਭ ਵਿਚਾਰੇ ਬਿਨਾਂ ਸਾਡੀ ਲੀਡਰਸ਼ਿਪ ਨੇ ਆਪਣੇ ਆਂਡੇ ਕਾਂਗਰਸ ਦੀ ਟੋਕਰੀ 'ਚ ਰੱਖੇ, ਤੇ ਨਤੀਜਾ ਕੀ ਹੋਇਆ ਕਿ ਭਾਈ ਇੱਕ ਬ੍ਰਿਟਿਸ਼ ਦੀ ਗੁਲਾਮੀ 'ਚੋਂ ਨਿਕਲ ਕੇ ਇੱਧਰ ਆ ਗਏ। ਉਹ ਤਾਂ ਇੱਕ ਹਿਸਟੋਰੀਕਲ ਬਲੰਡਰ ਸੀ, ਲੇਕਿਨ ਇਹਦੇ ਬਾਵਜੂਦ ਪੋਸਟ 47 ਦੀ ਅਕਾਲੀ ਲੀਡਰਸ਼ਿਪ, ਮਾਸਟਰ ਤਾਰਾ ਸਿੰਘ ਜਦੋਂ ਤੱਕ 1967 ਤੱਕ ਜਿਉਂਦੇ ਰਹੇ, ਉਹਨਾਂ ਨੇ ਪੰਜਾਬੀ ਸੂਬਾ ਮੋਰਚਾ, ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਔਰ ਸਿੱਖਾਂ ਦੀ ਅਡਰੀ ਹੋਂਦ, ਪੰਜ ਕਕਾਰੀ ਰੂਪ ਦੀ, ਔਰ ਸਿੱਖਾਂ ਦੀ ਨਿਰੋਲ ਵਿਚਾਰਧਾਰਾ। ਅਕਾਲੀ ਹੋਣ ਦਾ ਮਤਲਬ ਹੀ ਇਹ ਹੁੰਦਾ ਸੀ ਕਿ ਭਾਈ ਤੁਸੀਂ ਤਿਆਗ ਦੀ ਮੂਰਤ ਹੋ, ਤੁਸੀਂ ਕਰਪਟ ਨਹੀਂ ਹੋ, ਤੁਸੀਂ ਜੇਲ੍ਹਾਂ 'ਚ ਜਾਣ ਤੋਂ ਨਹੀਂ ਡਰਦੇ। ਉਹਨਾਂ ਦਾ ਹੁੰਦਾ ਸੀ ਕਿ ਭਾਈ ਜਿਉਂ ਹੀ ਮੋਰਚਾ ਖਤਮ ਹੋਇਆ ਵਾਪਸ ਆਏ, ਫਿਰ ਸੁਨੇਹਾ ਆ ਜਾਂਦਾ ਸੀ ਜੀ ਖਾਲਸਾ ਜੀ ਮੋਰਚਾ ਲੱਗ ਗਿਆ, ਉਹਨੇ ਆਪਣੇ ਕਹਿਣਾ ਨਿਆਣੇ ਨੂੰ ਕਾਕਾ ਜਾ ਕਛਹਿਰਾ ਲਾ ਲਿਆ, ਉਹ ਮੋਢੇ ਤੇ ਰੱਖਿਆ, ਦੂਸਰੇ ਵਾਰੀ ਜੇਲ੍ਹ ਜਾਣ। ਹੁਣ ਉਸ ਕਿਸਮ ਦੀ ਜਿਹੜੀ ਗਲੋਰੀਅਸ ਹਿਸਟਰੀ ਸੀ, ਜੇ 100 ਸਾਲ ਦੇ ਵਿੱਚ ਮੈਂ ਗੱਲ ਕਰਾਂ, ਜਦੋਂ ਹੀ ਇਹ ਟੌੜਾ ਬਾਦਲ ਤਲਵੰਡੀ ਦੀ ਇਹ ਜਿਹੜੀ ਬੇਈਮਾਨ ਤਿਕੜੀ ਦੇ ਹੱਥ 'ਚ ਗੱਲ ਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਇੰਡੀਵਿਜੂਅਲੀ ਕੋਈ ਟੌੜੇ ਨੂੰ ਥੋੜ੍ਹਾ ਚੰਗਾ ਕਹਿ ਲਏ, ਤਲਵੰਡੀ ਨੂੰ ਕੋਈ ਮੂਰਖ ਕਹਿ ਲਏ, ਪਰ ਬੇਈਮਾਨ ਨਾ ਮੰਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲਾਂ ਨੇ, ਟੌੜਾ ਵੀ ਤੁਰ ਗਿਆ, ਤਲਵੰਡੀ ਵੀ ਤੁਰ ਗਿਆ, ਲੇਕਿਨ ਜਿਵੇਂ ਬਾਦਲ ਨੇ ਔਰ ਇਹਦੇ ਫਿਰ ਕੋੜਮੇ ਨੇ ਅੱਗੋਂ, ਇਹਦਾ ਪੁੱਤਰ ਔਰ ਪੁੱਤਰ ਦਾ ਅੱਗੋਂ ਸਾਲਾ ਬਿਕਰਮ ਮਜੀਠੀਆ, ਔਰ ਇਹਨਾਂ ਸਾਰਿਆਂ ਨੇ ਪਿਛਲੀ ਅੱਧੀ ਸਦੀ ਦੇ ਵਿੱਚ, ਕਿਉਂਕਿ ਬਾਦਲਾਂ ਦੀ ਆਮਦ 1970 ਐਮਰਜੈਂਸੀ ਤੋਂ ਬਾਅਦ ਜੇ ਗਿਣਨਾ ਹੋਏ, ਬਰੀਫ ਪੀਰੀਅਡ ਬਰਨਾਲਾ ਆ ਗਿਆ, ਟੌੜੇ ਨੂੰ ਵੀ ਖੂੰਜੇ ਜੇ ਲਾ ਕੇ ਸ਼੍ਰੋਮਣੀ ਕਮੇਟੀ ਉਹਦੇ ਹਵਾਲੇ ਕੀਤੀ ਹੋਈ ਸੀ। ਹਾਲਾਂ ਟੌੜਾ ਕਰਪਟ ਨਹੀਂ ਸੀ ਉਸ ਲਿਆ, ਉਹਨੇ ਯਾਰ ਪਾਸ਼ੇ ਤਾਂ ਰਜਾਏ, ਲੇਕਿਨ ਬਾਦਲ ਨੇ ਕਰਪਸ਼ਨ ਉੱਤੋਂ ਥੱਲੇ ਤੱਕ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ। ਔਰ ਸਭ ਤੋਂ ਵਰਸਟ ਭਾਰਤੀ ਜਨਸੰਘ ਦੇ ਨਾਲ ਇਲਹਾਕ, ਹਿੰਦੂਤਵਾ ਆਈਡੀਓਲੋਜੀ ਦੇ ਨਾਲ, ਔਰ ਉਹਨਾਂ ਨੂੰ ਵਿੱਚ ਵਾੜ ਕੇ ਜਿਵੇਂ RSS ਦੀ ਘੁਸਪੈਠ ਹੋਈ, 5 ਵਾਰ ਇਹ ਪੰਜਾਬ ਦਾ ਚੀਫ ਮਿਨਿਸਟਰ ਬਣਿਆ, ਕਿਵੇਂ RSS ਪਿੰਡਾਂ ਤੱਕ ਪਹੁੰਚਿਆ, 1999 ਤੱਕ ਪਹੁੰਚਦੇ ਆ, ਅਨੰਦਪੁਰ ਸਾਹਿਬ ਦੇ ਇਤਿਹਾਸਕ ਮੁਕਾਮ ਦੇ ਉੱਤੇ ਖਾਕੀ ਨਿੱਕਰਾਂ ਨਾਲ ਇਹ ਜਿਹੜੇ ਨੇ ਪੈਰੇਡ ਕਰਦੇ ਨੇ, ਔਰ ਚੱਲਦੇ ਇੱਥੋਂ ਤੱਕ ਕਹਿਣਾ ਜੀ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਔਰ ਇਹਨਾਂ ਹਿੰਦੂ ਤਵੀਆਂ ਦਾ ਹੀ ਨਤੀਜਾ ਅੱਜ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਸਿਰਸਾ, ਜਿਹੜਾ 2 ਵਾਰ ਪ੍ਰਧਾਨ ਰਿਹਾ, ਉਹਨੂੰ ਚੋਰ ਦਰਵਾਜ਼ਿਓਂ ਵੀ ਇਹਨਾਂ ਨੇ ਵਾੜਨਾ ਚਾਹਿਆ, ਇਹਦੇ ਬਾਵਜੂਦ ਕਿ ਇਲੈਕਸ਼ਨ ਉਹ ਹਾਰਿਆ, ਉਹ ਜਾ ਕੇ ਟਪੂਸੀ ਮਾਰ ਕੇ ਅਮਿਤ ਸ਼ਾਹ ਦੀ ਗੋਦ 'ਚ ਬਹਿ ਗਿਆ। ਔਰ ਹੁਣ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਦੇਖਾਂਗੇ ਪੰਜਾਬ ਦੀਆਂ ਚੋਣਾਂ ਹੋਣ ਤੱਕ ਲੰਬੀ ਲਾਈਨ ਲੱਗੇਗੀ, ਅਕਾਲੀਆਂ 'ਚੋਂ ਵੀ ਜਾਣਗੇ, ਕਾਂਗਰਸ 'ਚੋਂ ਵੀ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਅਸੀਂ BJP 117 ਸੀਟਾਂ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ, ਔਰ ਅਸੀਂ ਇੱਧਰ ਉੱਧਰ।
ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੀ ਪ੍ਰੋਸੈਸ 'ਚ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਪੰਗੂ ਬਣਾਇਆ, ਬਿਲਕੁਲ ਹੈਂਡੀਕੈਪ ਕੀਤਾ, ਉਹਦਾ ਏਜੰਡਾ ਬਦਲਿਆ। ਸੁਖਬੀਰ ਬਾਦਲ ਉੱਥੋਂ ਆਪਣੇ ਚੱਲਦਾ ਲੰਬੀ ਤੋਂ ਬੱਸ ਲੈ ਕੇ ਕਿੱਥੇ ਜੀ, ਹਿੰਦੂ ਤੀਰਥਾਂ ਦੀ ਯਾਤਰਾ ਤੇ ਜਾ ਰਿਹਾ। ਰਾਜਸਥਾਨ 'ਚ ਬੈਠਾ ਉਹ ਫਲਾਣਾ ਤੀਰਥ ਫਲਾਣਾ ਉੱਥੇ ਪੂਜਾ ਕਰ ਰਿਹਾ, ਨਹੀਂ ਪਹਿਲਾਂ ਉਹ ਸਿਰ 'ਚ ਸਵਾਹ ਪਾ ਕੇ ਹੋਲੀ ਖੇਡ ਰਿਹਾ। ਔਰ ਉਹ ਜਗੀਰ ਕੌਰ ਜਿਹੜੀ ਹੁਣ ਭੁਲੱਥ ਤੋਂ ਲੜੇਗੀ, ਉਹਨੂੰ ਜਦੋਂ ਪੱਤਰਕਾਰ ਪੁੱਛਦੇ ਨੇ ਕਿ ਜੀ ਇਹ ਕਦੇ ਸੁਣਿਆ ਸੀ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਿੰਦੂ ਮੰਦਰਾਂ 'ਚ ਜਾ ਕੇ ਪੂਜਾ ਕਰ ਰਿਹਾ ਔਰ ਪੂਰਾ ਟ੍ਰਿਪ ਨਾਲ ਹੋਰ ਪੱਗਾਂ ਵਾਲਿਆਂ ਨੂੰ ਲੈ ਗਿਆ। ਕਹਿੰਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਹੁਣ ਜਿੱਥੇ ਇਸ ਹੱਦ ਤੱਕ ਡੀਜਨਰੇਸ਼ਨ, ਕਿਸੇ ਨੇ ਨਹੀਂ ਕਿਹਾ ਕਿ ਭਾਈ ਤੁਸੀਂ ਕਿਸੇ ਧਰਮ ਦਾ ਅਪਮਾਨ ਕਰੋ, ਪਰ ਕਦੇ ਤੁਸੀਂ ਇਹ ਦੇਖਿਆ ਕਿ ਵੀ ਉਹ ਅਕਾਲੀਆਂ ਦਾ ਪ੍ਰਧਾਨ ਜਾਂ ਉਹ ਸਿੱਖ ਪ੍ਰਿੰਸੀਪਲ ਜਿਹਦੇ ਸਾਹਮਣੇ ਹੋਏ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਤੋਂ ਕਿਸੇ ਅੱਗੇ ਸਿਰ ਨਹੀਂ ਝੁਕਣਾ, ਸਿਰਫ ਤੇ ਸਿਰਫ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਅਪਮਾਨਿਤ, ਮੁਬਾਰਕ ਹਿੰਦੂਆਂ ਨੂੰ ਆਪਣੇ ਮੰਦਰ ਮੁਬਾਰਕ, ਆਪਣਾ ਦੂਸਰਾ, ਪਰ ਕਿਸ ਹੱਦ ਤੱਕ ਇਸ ਬਾਦਲ ਕੋੜਮੇ ਨੇ ਡਿਸਟਰੋਏ ਕਰ ਦਿੱਤਾ ਸਿੱਖ ਇੰਸਟੀਟਿਊਸ਼ਨ। ਅਕਾਲ ਤਖਤ ਦਾ ਜਥੇਦਾਰ ਲਿਫਾਫੇ ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲਦਾ, ਆਗੂ ਪ੍ਰਧਾਨ ਦੇ ਲਿਫਾਫੇ ਚੋਂ ਜਥੇਦਾਰ ਨਿਕਲਦਾ। ਹੁਣ ਆਹ ਸਾਰਾ ਕੁਝ ਸਾਹਮਣੇ ਵਾਪਰ ਰਿਹਾ। ਗਿਆਨੀ ਹਰਪ੍ਰੀਤ ਸਿੰਘ ਆ ਗਿਆ ਜੀ, PhD ਕੀਤੀ ਹੈ ਜੀ, ਫਲਾਣਾ ਹੈ ਜੀ, ਉਹ ਬੜੇ ਉਹ ਖਰਬੂਜੇ ਦੇ ਪਿੱਛਾਂ ਵਾਂਗੂ ਪੱਗ ਬੰਨੀ ਹੁੰਦੀ ਹੈ, ਮੇਰੇ ਖਿਆਲ 2 ਘੰਟੇ ਸ਼ੀਸ਼ੇ ਸਾਹਮਣੇ ਖਲੋਂਦਾ ਹੋਣਾ, ਉਹਨੂੰ ਕੋਈ ਨਜ਼ਰ ਨਹੀਂ ਆਇਆ ਕਿ ਵੀ ਇਹਨੇ ਕਿਵੇਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਪ੍ਰੈਸ ਦੇ ਵਿੱਚ ਕਿੰਨੇ ਛਪਦੇ ਨੇ, ਉਹਦਾ ਕੀ ਹਿਸਾਬ ਕਿਤਾਬ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਹੁਣ ਜਦੋਂ ਟੋਟਲ ਡੀਜਨਰੇਸ਼ਨ ਹੁੰਦੀ ਹੈ ਉਹਦੇ 'ਚੋਂ ਹੀ ਕੁਛ ਨਵਾਂ ਨਿਕਲਦਾ ਹੈ। ਮੇਰਾ ਖਿਆਲ ਹੈ ਕਿ ਵੀ ਇਹ ਹੁਣ ਵਕਤ ਹੈ, ਇਕੱਲਾ ਇਹੀ ਨਹੀਂ ਕਿ ਰਿਲੀਜੀਅਸ, ਜਦੋਂ ਅਸੀਂ ਸਿੱਖਿਜ਼ਮ ਅੰਡਰ ਬ੍ਰਹਿਮਨਿਕਲ ਸੀਜ ਦੀ ਗੱਲ ਕਰਦੇ ਹਾਂ, ਘੇਰਾਬੰਦੀ, ਇੱਕ ਪਾਸੇ ਅੰਦਰੂਨੀ ਘੇਰਾਬੰਦੀ ਹੈ ਜਿਹਦਾ ਨਤੀਜਾ ਸਾਨੂੰ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਆਪਣੇ ਤਖਤਾਂ ਤੋਂ ਨਜ਼ਰ ਆਉਂਦਾ ਹੈ। ਇੱਕ ਬਾਹਰਲੀ ਸੀਜ ਹੈ ਜਿਹੜੀ ਕਿ ਖਾਲਿਸਤਾਨ ਦੀ ਸਟਰਗਲ ਹੀ ਉਸ ਘੇਰੇ ਨੂੰ ਤੋੜ ਸਕਦੀ ਹੈ। ਪਰ ਇਹ ਅੱਜ ਸ਼ੀਸ਼ੇ ਵਾਂਗ ਸਿੱਖਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਇਸ ਬਾਦਲ ਕੋੜਮੇ ਨੇ ਕਿਵੇਂ ਡਿਸਟਰੋਏ ਕੀਤੀਆਂ ਨੇ ਸਿੱਖ ਇੰਸਟੀਟਿਊਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਨੇ ਬ੍ਰੇਕ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।